ਲਓ ਜੀ, ਆ ਇੱਕ ਜਨਾਜ਼ਾ ਜਾ ਰਿਹਾ ਤੇ ਜਨਾਜ਼ੇ ਦੇ ਜਿਹੜੇ ਅੱਗੇ ਪਿੱਛੇ ਲੋਕ ਨੇ ਨਾ ਬੜਾ ਬੈਂਡ ਬਾਜਾ ਵਜਾ ਕੇ ਬੜਾ ਢੋਲ ਢਮੱਕਾ ਕਰਕੇ ਤੇ ਮਈਅਤ ਨੂੰ ਲੈ ਜਾ ਰਹੇ ਨੇ ਕਬਰਸਤਾਨ ਦਫਨ ਕਰਨ ਵਾਸਤੇ। ਲੇਕਿਨ ਇਹ ਕਿਉਂ ਲੈ ਕੇ ਜਾ ਰਹੇ ਨੇ, ਕਿੱਥੇ ਦਾ ਇਹ ਵਾਕਿਆ ਵੇ, ਇਹ ਸਾਰੀ ਗੱਲ ਮੈਂ ਦੱਸਣਾ ਵਾ। ਸਿਰਫ ਇੱਕ ਵਾਰੀ ਇਹ ਵੀਡੀਓ ਛੋਟੀ ਜਿਹੀ ਵੇਖੋ ਨਾ ਤੇ ਫਿਰ ਮੈਂ ਗੱਲ ਕਰਨਾ। ਇਹ ਕੋਈ 60-70 ਸਾਲ ਕੋਈ 100 ਸਾਲ ਪਿੱਛੇ ਨੂੰ ਜਾਈਏ ਨਾ, ਉਦੋਂ ਇੰਜ ਹੁੰਦਾ ਸੀ ਕਿ 100 ਸਾਲ ਤੋਂ ਉੱਤੇ ਜਿਹੜਾ ਜੀ ਮਰਦਾ ਸੀ ਨਾ, 100 110 120 ਸਾਲ ਜਿਹਦੀ ਉਮਰ ਹੁੰਦੀ ਸੀ, ਉਹ ਬੀਬੀ ਹੋਵੇ ਜਾਂ ਬੰਦਾ ਹੋਵੇ, ਜਦੋਂ ਮਰ ਜਾਂਦਾ ਸੀ ਨਾ ਤੇ ਉਹਦੇ ਮਰਨ ਦੇ ਉੱਤੇ ਬੈਂਡ ਬਾਜਾ ਤੇ ਢੋਲ ਢਮੱਕਾ ਕਰਕੇ ਤੇ ਮਠਿਆਈਆਂ ਤੇ ਜਲੇਬੀਆਂ ਤੇ ਬੜਾ ਬੜਾ ਕੁਛ ਕੱਢ ਕੇ ਨਾ ਤੇ ਇਹ ਜਨਾਬ ਮਈਅਤ ਦਫਨ ਕੀਤੀ ਜਾਂਦੀ ਸੀ, ਬੜੀ ਖੁਸ਼ੀ ਮਨਾਈ ਜਾਂਦੀ ਸੀ। ਉਹਦੀ ਵਜ੍ਹਾ ਸੁਣ ਲਓ ਕੀ ਹੈ। ਜਿਹੜਾ ਜੀ ਮਰਦਾ ਸੀ ਨਾ 100 ਤੋਂ ਉੱਤੇ, ਉਹ ਆਂਦੇ ਸੀ ਵੀ ਇਹਨੇ ਆਪਣੇ ਦੋਤਰੇ ਪੋਤਰੇ, ਆਪਣੇ ਪੁੱਤਰ ਧੀਆਂ ਪੁੱਤਰ ਦੋਤਰੇ ਪੋਤਰੇ, ਉਹ ਸਾਰੇ ਵਿਆਹ ਲੈਣੇ, ਅੱਗੋਂ ਉਹਨਾਂ ਦੇ ਪੋਤਰਿਆਂ ਦਾ ਹੀ ਮੂੰਹ ਵੇਖ ਲਿਆ ਤੇ ਹੁਣ ਇਹਦਾ ਜਾਣਾ ਬਣਦਾ ਹੈ। ਕਿਉਂਕਿ ਦੂਸਰੀ ਉਹਨਾਂ ਦੀ ਸੋਚ ਇਹ ਹੁੰਦੀ ਸੀ ਕਿ ਇਹ ਹੁਣ ਆਪਣੇ ਘਰ ਵੱਲ ਜਾ ਰਹੇ ਨੇ, ਅਸਲੀ ਘਰ ਕਬਰ ਹੀ ਹੈ ਨਾ ਇਨਸਾਨ ਦਾ, ਇਹ ਅਸਲੀ ਘਰ ਵੱਲ ਜਾ ਰਿਹਾ ਆਪਣੇ ਵੱਲ, ਤੇ ਇਹਨੂੰ ਖੁਸ਼ੀ ਖੁਸ਼ੀ ਇਹਨੂੰ ਆਪਣੇ ਘਰ ਪਹੁੰਚਾਓ। ਇਹ ਨਾ ਦੋ ਸੋਚਾਂ ਬੰਦਿਆਂ ਦੀਆਂ ਆਉਂਦੀਆਂ ਸਨ। ਇਹ ਦੋ ਸੋਚਾਂ ਦੇ ਸਿਰ ਤੇ ਇਹ ਜਨਾਜ਼ੇ ਉੱਤੇ ਢੋਲ ਢਮੱਕੇ ਤੇ ਮਠਿਆਈਆਂ ਤੇ ਜਨਾਬ ਬਰਫੀਆਂ ਤੇ ਜਲੇਬੀਆਂ ਇਕੱਠੀਆਂ ਜਾਂਦੀਆਂ ਹੁੰਦੀਆਂ ਸਨ। ਇਹ ਜ਼ਮਾਨਾ ਜਾਹਲੀਅਤ ਦੀ ਗੱਲ ਕਰ ਰਹੇ ਹਾਂ। ਇਹ ਜਦੋਂ ਬੜਾ ਵਕਤ ਉਦੋਂ ਜਾਹਲੀਅਤ ਦਾ ਹੁੰਦਾ ਸੀ। ਔਰ ਇੱਕ ਗੱਲ ਦੀ ਮੈਂ ਵਜ਼ਾਹਤ ਕਰ ਦਿਆਂ ਕਿ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕਿ ਸਾਰੇ 60-70 ਸਾਲ 100 ਸਾਲ ਪਹਿਲਾਂ ਜਾਹਲ ਹੁੰਦੇ ਸਨ। ਇਹ ਇੱਕ ਖਾਸ ਤਬਕਾ ਸੀ, ਇੱਕ ਖਾਸ ਕੌਮ ਸੀ ਜਿਹੜੀ ਅੱਜ ਵੀ ਮੌਜੂਦ ਹੈ। ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਲਿਆ ਤੇ ਫਿਰ ਗੱਲ ਵੱਧ ਜਾਂਦੀ ਹੈ ਨਾ, ਸੋ ਇਸ ਵਾਸਤੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਇੱਕ ਖਾਸ ਤਬਕਾ ਹੁੰਦਾ ਸੀ, ਕੁਛ ਲੋਕ, ਠੀਕ ਹੈ, ਇਹ ਰਸਮਾਂ ਅਦਾ ਕਰਦੇ ਹੁੰਦੇ ਸਨ। ਲੇਕਿਨ ਅੱਜ ਵੀ ਉਹ ਜਾਹਲ ਉਹ ਕੌਮ ਮੌਜੂਦ ਹੈ ਜਿਹੜੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਤੇ ਕਈਆਂ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੇ। ਪਤਾ ਹੈ ਵੀਡੀਓ ਕਿਹੜੇ ਜ਼ਿਲ੍ਹੇ ਦੀ ਹੈ, ਪਿੰਡ ਹੈ, ਕਿਹੜਾ ਜ਼ਿਲ੍ਹਾ ਹੈ, ਸਾਰਾ ਪਤਾ ਹੈ, ਤੇ ਕਿਉਂ ਢੋਲ ਢਮੱਕਾ ਵਜਾਇਆ ਗਿਆ ਇਹਦਾ ਵੀ ਪਤਾ ਹੈ। ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਆਹ ਵਜ੍ਹਾ ਇਸ ਵਜ੍ਹਾ ਢੋਲ ਢਮੱਕਾ ਕੀਤਾ ਗਿਆ। ਲੇਕਿਨ ਇਹ ਵੇ ਗੱਲ ਕਰਨ ਦਾ ਕਿ ਜ਼ਮਾਨਾ ਜਾਹਲੀਅਤ ਦੀ ਗੱਲ ਹੈ, ਲੇਕਿਨ ਹੁਣ ਵੀ ਕੁਛ ਜਾਹਲ ਮੌਜੂਦ ਨੇ। ਲਫ਼ਜ਼ ਜਾਹਲ ਬੜਾ ਡਾਢਾ ਮੈਂ ਬੋਲਣਾ ਨਹੀਂ ਚਾਹੁੰਦਾ, ਲੇਕਿਨ ਚਲੋ ਜਿਹੜੇ ਗੱਲ ਹੋਵੇ ਕਰਨੀ ਚਾਹੀਦੀ ਹੈ। ਜਾਹਲੀਅਤ ਹਜੇ ਵੀ ਮੌਜੂਦ ਹੈ। ਹਜੇ ਵੀ ਕੁਛ ਲੋਕ ਹਨ ਜਿਹੜੇ ਆਪਣੇ ਪਿਆਰਿਆਂ ਨੂੰ ਇੰਜ ਕਰਕੇ ਦਫਨ ਕਰਦੇ ਨੇ ਵੀ 100 ਸਾਲ ਤੋਂ ਉੱਤੇ ਹੋ ਕੇ ਮਰੇ ਨੇ ਤੇ ਖੁਸ਼ੀ ਮਨਾਓ। ਇਹ ਖੁਸ਼ੀ ਨਹੀਂ, ਇਹ ਜਾਹਲੀਅਤ ਹੈ। ਬਾਕੀ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਹਦਾਇਤ ਦੇਵੇ, ਅੱਲਾਹ ਪਾਕ ਸਾਨੂੰ ਐਸੀ ਜਹਾਲਤ ਤੋਂ ਬਚਣ ਦੀ ਤੌਫੀਕ ਦੇਵੇ। ਬੜੀ ਮਿਹਰਬਾਨੀ, ਬਹੁਤ ਸ਼ੁਕਰ।